ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੇ ਬਿਆਨ ਦੀ, ਜਿਹੜੇ ਕਿ ਪ੍ਰਧਾਨ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਉਹਨਾਂ ਨੇ ਟਿੱਪਣੀ ਕੀਤੀ ਹੈ ਜਾਂ ਕਹਿ ਲਓ ਬਿਆਨ ਦਿੱਤਾ ਹੈ ਕਿ ਜਿਹੜੇ ਬੇਅਦਬੀ ਦੇ ਕੇਸਾਂ ਦੀ ਸੁਣਵਾਈ ਪੰਜਾਬ ਤੋਂ ਬਾਹਰ ਗਈ ਹੈ, ਇਹ ਸਰਕਾਰ ਦੀ ਨਾਕਾਮੀ ਹੈ ਜੀ। ਹਾਂਜੀ, ਉਹਨਾਂ ਨੇ ਇਸ ਚੀਜ਼ ਨੂੰ ਪੰਜਾਬ ਸਰਕਾਰ ਦੇ ਮੱਥੇ ਦਾ ਕਲੰਕ ਦੱਸਿਆ ਹੈ ਜੀ। ਸਰਕਾਰ ਦੀ। ਉਹਨਾਂ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਬਾਰੇ ਗੰਭੀਰਤਾ ਦੀ ਅਸਲੀਅਤ ਦਾ ਪਤਾ ਇਸ ਤੋਂ ਲੱਗਦਾ। ਠੀਕ ਹੈ। ਹੁਣ ਗੱਲ ਇਹ ਹੈ ਕਿ ਦੇਖੋ, ਇਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਅੱਗੇ ਕਹੀ ਹੈ। ਅਸਲੀ ਗੱਲ ਤਾਂ ਉਹ ਕਹਿੰਦੇ ਕਿ 8 ਸਾਲ ਦੇ ਲੰਬੇ ਅਰਸੇ ਬਾਅਦ ਇਸ ਕੇਸ ਸੰਬੰਧੀ ਚਲਾਨ ਪੇਸ਼ ਹੋਇਆ ਸੀ, ਜਿਸ 'ਚ ਡੇਰਾ ਪ੍ਰੇਮੀਆਂ ਦੇ ਨਾਲ ਸੌਦਾ ਸਾਧ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਸਿੱਖ ਭਾਵਨਾ ਨਾਲ ਜੁੜੇ ਇਸ ਸੰਵੇਦਨਸ਼ੀਲ ਮਾਮਲੇ ਪ੍ਰਤੀ ਮੌਜੂਦਾ ਪੰਜਾਬ ਸਰਕਾਰ ਨੇ ਕੇਸ ਦੀ ਮਜ਼ਬੂਤ ਪੈਰਵਾਈ ਨਹੀਂ ਕੀਤੀ ਜੀ। ਪੰਜਾਬ ਦੀ ਕਾਂਗਰਸ ਸਰਕਾਰ ਵੀ ਇਸ ਤੋਂ ਪਹਿਲਾਂ ਬੇਅਦਬੀ ਮਾਮਲਿਆਂ ਤੇ ਸਿਆਸਤ ਹੀ ਕਰਦੀ ਰਹੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਿੱਖਾਂ ਲਈ ਇਸ ਬੇਹੱਦ ਸੰਜੀਦਾ ਮਾਮਲੇ ਤੇ ਕੇਵਲ ਸਮਾਂ ਟਪਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਪੰਜਾਬ ਸਰਕਾਰ ਹਰ ਹਾਲ ਵਿੱਚ ਇਸ ਮਾਮਲੇ ਤੇ ਆਪਣਾ ਮਜ਼ਬੂਤ ਪੱਖ ਰੱਖਦੀ, ਪਰ ਸਰਕਾਰ ਦੀ ਨਾਕਾਮੀ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਆ। ਦੇਖੋ, ਇਹ ਤੈਅ ਸੀ ਕਿ ਇਸ ਮਾਮਲੇ ਤੇ ਰਾਜਨੀਤਿਕ ਹਲਚਲ ਤੇ ਹੋਏਗੀ ਜੀ। ਇਹ ਹੁਣ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਬੋਲ ਰਹੇ ਨੇ, ਪਹਿਲੀ ਗੱਲ ਤੇ ਇਹ ਆ ਕਿ ਜੇ ਇਹਨਾਂ ਨੂੰ ਚੰਡੀਗੜ੍ਹ ਦੀ ਕੋਰਟ ਤੇ ਹੁਣ ਬੇਇਤਬਾਰੀ ਹੈ, ਹਾਂਜੀ, ਤੇ ਪੰਜਾਬ ਦੀ ਕੋਰਟ ਤੇ ਕੀ ਇਹਨਾਂ ਨੂੰ ਇਤਬਾਰ ਹੈ? ਕਿਉਂਕਿ ਇਹਨਾਂ ਦੇ ਆਪਣੇ ਤਰਜਮਾਨ ਤੇ ਜਦੋਂ ਇਹਨਾਂ ਦਾ ਹਰਿਆਣਾ ਵਾਲਾ ਕੇਸ ਉਲਟ ਗਿਆ ਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀਆਂ ਅਦਾਲਤਾਂ ਨੇ ਉਹਨਾਂ ਤੇ ਸਾਨੂੰ ਯਕੀਨ ਹੀ ਨਹੀਂ ਰਿਹਾ ਕਿਉਂਕਿ ਇਹ ਸਿੱਖ ਵਿਰੋਧੀ ਨੇ ਜੀ। ਹੁਣ ਤੁਸੀਂ ਆਪੇ ਹੀ ਕਹਿ ਰਹੇ ਹੋ ਕਿ ਨਹੀਂ, ਪੰਜਾਬ ਦੀਆਂ ਅਦਾਲਤਾਂ ਠੀਕ ਸੀਗੀਆਂ, ਪੰਜਾਬ ਦੀਆਂ ਅਦਾਲਤਾਂ 'ਚ ਮਤਲਬ ਕਿ ਮਾਮਲਾ ਚੱਲਣਾ ਚਾਹੀਦਾ ਸੀਗਾ। ਦੇਖੋ, ਇਹ ਸਾਰਿਆਂ ਦੇ ਅਧਿਕਾਰ ਨੇ, ਇਹ ਸਮਝਣਾ ਪਵੇਗਾ। ਹਰੇਕ ਬੰਦਾ ਅਧਿਕਾਰ ਦੀ ਵਰਤੋਂ ਕਰਦਾ ਹੈ। ਹਾਂ, ਇਹ ਠੀਕ ਹੈ ਕਿ ਸਰਕਾਰ ਨੇ ਘਿਰਨਾ ਹੀ ਕਰਨਾ ਸੀਗਾ, ਤੁਸੀਂ ਘੇਰਨਾ ਹੀ ਸੀਗਾ ਕਿ ਬਈ ਤੁਸੀਂ ਪੈਰਵਾਈ ਮਜ਼ਬੂਤ ਢੰਗ ਨਾਲ ਨਹੀਂ ਕੀਤੀ। ਪਰ ਸਭ ਤੋਂ ਵੱਡੀ ਗੱਲ ਤੇ ਇਹੋ ਹੈ ਨਾ ਪ੍ਰਵੀਨ ਜੀ, ਇਸ ਮਾਮਲੇ ਦੇ ਵਿੱਚ ਜੇ ਆਪਾਂ ਦੇਖੀਏ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ ਦੇਖੋ ਜੀ, ਇਹਦੇ 'ਚ ਡੇਰਾ ਪ੍ਰੇਮੀ ਤੇ ਪਲੱਸ ਡੇਰਾ ਮੁਖੀ ਇਹ ਨਾਮਜ਼ਦ ਹੋਇਆ। ਉਹ ਕਹਿ ਕੀ ਰਹੇ, ਸਮਝਾ ਕੀ ਰਹੇ ਤੁਹਾਨੂੰ? ਉਹ ਕਹਿ ਰਹੇ ਕਿ ਬਾਦਲਾਂ ਨੂੰ ਕਲੀਨ ਚਿੱਟ ਜੇ, ਜੋ ਉਹ ਗੱਲ ਕਹਿਣਾ ਚਾਹੁੰਦੇ ਆ। ਮਤਲਬ ਕਈ ਗੱਲਾਂ ਚੁੱਪ ਰਹਿ ਕੇ ਕੀਤੀਆਂ ਜਾਂਦੀਆਂ ਨੇ, ਤਾਂ ਉਹ ਇਹ ਗੱਲ ਕਹਿ ਰਹੇ ਆ ਕਿ ਵੇਖੋ, ਇਹ ਹੁਣ ਨਾਮਜ਼ਦ ਹੋਏ ਸੀਗੇ ਤਾਂ ਕੇਸ ਜਿਹੜਾ ਹੈ ਉਹ ਪਤਾ ਨਹੀਂ ਢਿੱਲੀ ਪੈਰਵਾਈ ਕਰਕੇ ਜਾਂ ਰਲ ਮਿਲ ਕੇ ਇੱਥੋਂ ਸ਼ਿਫਟ ਹੋ ਗਿਆ, ਇੱਥੋਂ ਟ੍ਰਾਂਸਫਰ ਹੋ ਗਿਆ। ਪਰ ਜਿਹੜੀ ਗੱਲ ਉਹ ਦੁਹਰਾ ਕੇ ਇਹਦੇ ਵਿੱਚੋਂ ਕੱਢਣੀ ਚਾਹੁੰਦੇ ਆ, ਸਮਝਾਉਣੀ ਚਾਹੁੰਦੇ, ਉਹ ਇਹੋ ਆ ਕਿ ਇਹ ਬੰਦੇ ਨਾਮਜ਼ਦ ਹੋਏ ਨੇ ਤਦ ਕਰਕੇ ਐਸਾ ਹੋਇਆ। ਤਾਂ ਖੈਰ, ਉਹਨਾਂ ਦੇ ਸਮਝਾਉਣ ਦੇ ਢੰਗ ਦੇ ਵਿੱਚ ਹੋ ਸਕਦਾ ਹੈ ਕਿ ਖਾਸ ਕੋਈ ਹੋਵੇ ਵੰਨਗੀ, ਕੋਈ ਨਾ ਕੋਈ ਆਪਾਂ ਨੂੰ ਲੁਕਵੀਂ ਵੇਖਣ ਨੂੰ ਮਿਲੇ, ਪਰ ਸੰਕੇਤਕ ਤੌਰ ਤੇ ਤਾਂ ਚੀਜ਼ਾਂ ਜਿਹੜੀਆਂ ਕੁਛ ਨਾ ਕੁਛ ਦਰਸਾ ਹੀ ਜਾਂਦੀਆਂ ਨੇ। ਖੈਰ, ਇੱਧਰ ਨਵਜੋਤ ਸਿੰਘ ਸਿੱਧੂ ਦੀ ਟੀਮ ਵੀ ਬਹਿਬਲ ਇਨਸਾਫ ਮੋਰਚੇ 'ਚ ਪਹੁੰਚ ਗਈ ਹੈ। ਮੈਂ ਤੁਹਾਨੂੰ ਕਿਹਾ ਕਿ ਰਾਜਨੀਤੀ ਇਸ ਮੁੱਦੇ ਤੇ ਹੋਣੀ ਆ। ਇਹ ਉਹਨਾਂ ਨੂੰ ਕਹਿ ਰਹੇ ਨੇ, ਪ੍ਰਧਾਨ ਸਾਹਿਬ ਉਹਨਾਂ ਨੂੰ ਕਹਿ ਰਹੇ ਆ ਕਿ ਕਾਂਗਰਸ ਨੇ ਰਾਜਨੀਤੀ ਕੀਤੀ, ਆਮ ਆਦਮੀ ਪਾਰਟੀ ਵੀ ਉਸੇ ਰਾਹ ਚੱਲ ਪਈ ਆ, ਪਰ ਰਾਜਨੀਤੀ ਤਾਂ ਹੋ ਰਹੀ ਆ ਇਸ ਮਾਮਲੇ 'ਚ, ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਤਾਂ ਹੁਣ ਨਵਜੋਤ ਸਿੰਘ ਸਿੱਧੂ ਦੀ ਟੀਮ ਦੇ ਵਿੱਚ ਵੀ ਆਪਾਂ ਜਿਹੜੇ ਦੇਖੇ ਨੇ, ਮਾਨਸ਼ਾਹੀਆ ਸਾਹਿਬ ਵਗੈਰਾ, ਇਹਨਾਂ ਦੇ ਜਿਹੜੇ ਨੇਤਾ ਉਹ ਉੱਥੇ ਪਹੁੰਚੇ ਨੇ ਜੀ। ਤਾਂ ਮਤਲਬ ਕਿ ਸਿਆਸਤ ਤੇ ਇਸ ਮਾਮਲੇ ਦੇ ਵਿੱਚ ਐਕਟਿਵ ਹੋਈ ਹੈ। ਚਲੋ ਹੁਣ ਦੇਖਦੇ ਹਾਂ ਕਿ ਕੀ ਬਣਦਾ, ਪਰ ਮਸਲਾ ਤੇ ਜਿਹੜਾ ਹੈ ਉਹ ਇਹੋ ਹੈ ਕਿ ਨਿਆਂ ਮਿਲੇਗਾ ਕਿ ਨਹੀਂ ਮਿਲੇਗਾ। ਪਰ ਸਭ ਤੋਂ ਵੱਡੀ ਗੱਲ ਹੈ ਪ੍ਰਵੀਨ ਜੀ, ਜੇ ਸਜ਼ਾ ਹੋ ਵੀ ਜਾਂਦੀ ਹੈ, ਫਰਜ਼ ਕਰੋ ਜੇ ਸਜ਼ਾ ਹੋ ਵੀ ਜਾਂਦੀ ਹੈ ਤਾਂ ਸਜ਼ਾ ਹੋਏਗੀ ਕਿੰਨੀ? ਮੈਕਸਿਮਮ ਟੂ ਮੈਕਸਿਮਮ 3 ਸਾਲ। ਜੀ 3 ਸਾਲ। ਰੌਲਾ ਤੇ ਇਹੀ ਹੈ ਨਾ ਕਿ 3 ਸਾਲ ਵਾਲੀ ਕੈਦ ਦੀ ਜ਼ਮਾਨਤ ਤੇ ਹੋ ਜਾਏਗੀ ਨਾਲ ਦੀ ਨਾਲ। ਤੋ ਜੇ ਮੰਨ ਲਓ ਵੱਜ ਵੀ ਜਾਂਦੇ ਨੇ ਬੰਦੇ ਤਾਂ ਫਿਰ ਉਹ ਸਟੇ ਕਰਾਉਣਗੇ ਜੀ। ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਜਿਹੜੀ ਸਾਨੂੰ ਹੁਣ ਤੱਕ ਅਬੁੱਝ ਲੱਗਦੀ ਹੈ, ਜਿਹੜੀ ਬੁੱਝੀ ਨਹੀਂ ਗਈ, ਉਹ ਇਹੋ ਆ ਕਿ ਇਹਨਾਂ ਪਿੱਛੇ ਮੰਤਵ ਕੀ ਸੀ। ਉਹ 3 ਸਰਕਾਰਾਂ ਨਹੀਂ ਦੱਸ ਸਕੀਆਂ, ਕਾਰਨ ਕੀ ਰਹੇ ਨੇ, ਸਾਜ਼ਿਸ਼ ਕਰਤਾ ਮੁੱਖ ਤੌਰ ਤੇ ਕੌਣ ਸਨ, ਸਾਨੂੰ ਨਹੀਂ ਦੱਸਿਆ ਜਾ ਰਿਹਾ, ਨਹੀਂ ਦੱਸਿਆ ਜਾ ਰਿਹਾ। ਸਿੱਖ ਕੌਮ ਨੂੰ ਉਹ
ਜਿਹੜੇ ਚਿਹਰੇ ਸੀ ਬੇਨਕਾਬ ਕਰਕੇ ਦਿਖਾਉਣੇ ਚਾਹੀਦੇ ਸੀਗੇ ਕਿ ਇਹਨਾਂ ਚਿਹਰਿਆਂ ਨੇ ਆਹ ਕੁਛ ਕੀਤਾ ਹੈ। ਕਿਉਂਕਿ ਇੱਥੇ ਕੰਮ ਜਿਸ ਤਰ੍ਹਾਂ ਚਲਾਵਾ ਹੋਇਆ ਉਹ ਆਪਾਂ ਨੂੰ ਸਭਨਾਂ ਨੂੰ ਪਤਾ ਹੀ ਹੈ ਕਿ ਜਿਹੜੀ ਇਹ ਜਾਂਚ ਪੜਤਾਲ ਕੁਝ ਦਿਨਾਂ 'ਚ ਮੁਕੰਮਲ ਕਰਕੇ ਸਾਰੀ ਗੱਲ ਜਿਹੜੀ ਆ ਉਹ ਤਹਿਾਂ ਦੇ ਹੇਠੋਂ ਕੱਢ ਲੈਣੀ ਚਾਹੀਦੀ ਸੀ। ਉਹਦੇ ਵਾਸਤੇ ਸਾਲਾਂ ਬੱਧੀ ਸਮਾਂ ਲੱਗਾ ਤੇ ਹੁਣ ਤੇ ਵਾਕਿਆ ਸਮਾਂ ਬਦਲ ਗਿਆ। ਸੋ ਜੇ ਸਜ਼ਾ ਹੁੰਦੀ ਵੀ ਹੈ ਤਾਂ ਬੇਹੱਦ ਘੱਟ ਹੈ, ਕਿਉਂਕਿ ਇਹਦੇ ਨਾਲ ਹੋ ਸਕਦਾ ਹੈ ਕਿ ਲੇਟ ਲਤੀਫੀ ਜਿਹੜੀ ਆ ਹੋਰ ਵੀ ਹੋ ਜਾਵੇ ਕੇਸ, ਕਿਉਂਕਿ ਇੱਕ ਥਾਂ ਤੋਂ ਦੂਸਰੀ ਥਾਂ ਤੇ ਟ੍ਰਾਂਸਫਰ ਹੋਣ ਜਾ ਰਿਹਾ ਹੈ।